ਵਾਲਦ ਸਾਹਿਬ ਦਾ ਮੁਸਲਮਾਨਾਂ ਨਾਲ ਤੇ ਮੁਹੰਮਦ ਇਕਬਾਲ ਤੇ ਉਸਾਂ ਗੋਪਾਲ ਸਿੰਘ। ਮੁਸਲਮਾਨਾਂ ਵਾਲਾ ਮੁਹੰਮਦ ਇਕਬਾਲ ਤੇ ਵੈਸੇ ਗੋਪਾਲ ਸਿੰਘ। ਗੋਪਾਲ ਸਿੰਘ ਤੋਂ ਮੁਹੰਮਦ ਇਕਬਾਲ ਤੇ ਤੁਹਾਡਾ ਪਹਿਲਾ ਨਾਂ ਕੀ ਸੀ? ਉਹ ਵੀ ਨਾਲ ਦਾ ਅਜੀਤ ਸਿੰਘ ਤੇ ਅਜੀਤ ਸਿੰਘ ਤੋਂ ਮੁਹੰਮਦ ਅਸਲਮ ਦਾ ਸਫ਼ਰ। ਇਹ ਕਿਸ ਤਰ੍ਹਾਂ ਸਫ਼ਰ ਤੈਅ ਹੋਇਆ ਤੇ ਕਿਵੇਂ ਹੋਇਆ, ਕੀ ਹੋਇਆ? ਇਹ ਸਾਨੂੰ ਸੰਤਾਲੀ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ। ਹਾਂਜੀ। ਸਾਡਾ ਮੇਰਾ ਜਨਮ ਪਿੰਡ ਇਹੋ ਹੀ ਹੈ, ਇਸੇ ਬਾਠਾਂ ਵਾਲੇ ਦਾ। ਬਾਠਾਂ ਵਾਲਾ ਜੀ। ਇਹਨਾਂ ਲੋਕਾਂ ਨੇ ਸਾਡਾ ਬਹੁਤ ਜ਼ਿਆਦਾ ਕੀਤੇ। ਸਾਡੇ ਮਕਾਨ ਖੋਲੇ, ਸਾਡੇ ਜ਼ਾਤੀ ਮਕਾਨ, ਸਾਡੇ ਮੁਖਾਲਫਾਂ ਕੋਲ ਸਾਡੀ ਹਵੇਲੀ ਸੀ 14 ਸ਼ਤੀਰੀਆਂ ਐਸ ਰੁਕਦੀਆਂ, 14 ਹੀ ਐਸ ਰੁਕਦੀਆਂ। ਏਡੀ ਵੱਡੀ ਹਵੇਲੀ ਸੀ, ਉਹ ਵੀ ਖੋਲੇ ਜੀ। ਚਾਚੇ ਤਾਏ ਜਾਂ ਭਰਾ ਭੈਣ ਭਰਾ ਇੱਕ ਤੁਹਾਡੇ ਉਧਰ ਵੀ ਆ, ਉਹ ਭੈਣ ਭਰਾ ਉਧਰ ਕਿਵੇਂ? ਸਾਡੀ ਵਾਲਦਾ ਤੇ ਉਹ ਪੇਕੇ ਉਧਰ ਸਨ, ਉਹ ਉਧਰ ਰਹੀ। ਉਹ ਨਹੀਂ, ਵਾਲਦਾ ਮਤਲਬ ਦੋ ਸਨ ਬੀਵੀਆਂ? ਦੋ ਸਨ ਤੁਹਾਡੇ ਬਾਪ ਦੀਆਂ। ਹਾਂਜੀ। ਉਹਨਾਂ ਦਾ ਕੀ ਨਾਂ ਸੀ? ਉਹਦਾ ਨਾਂ ਰਸੋਈ। ਰਸੋਈ। ਹਾਂਜੀ। ਉਹਨੇ ਦਾ ਮਤਲਬ ਵੀ ਜਿਹੜਾ ਸੋਸ਼ਲ ਮੀਡੀਆ ਇੰਟਰਨੈਟ ਹੈ ਇਹਨੇ ਫਿਰ ਤੁਹਾਨੂੰ ਮਿਲਾਤਾ ਲੱਗਦਾ? ਇਹਨੇ ਮਿਲਾਇਆ। ਹਾਂਜੀ। ਗੁਰਜੀਤ ਨਾਲ ਮੈਂ ਜਦੋਂ ਪਹਿਲੇ ਦਿਨ ਮੁਲਾਕਾਤ ਤੇ ਉਹ ਨੰਬਰ ਮਿਲਿਆ ਨਾ ਉਹਨਾਂ ਕੋਲੋਂ, ਗੁਰਜੀਤ ਬੜਾ ਖੁਸ਼ ਹੋਇਆ। ਉਹਨੇ ਕਿਹਾ ਚਾਚਾ ਜੀ ਮੈਂ ਬੜਾ ਖੁਸ਼ ਹੋਇਆ ਵਾਂ। ਫਿਰ ਉਹ ਆਇਆ ਅਗਲੇ ਦਿਨ, ਫਿਰ ਮੈਨੂੰ ਉਹਨੇ ਆਪ ਫੋਨ ਕੀਤਾ। ਫਿਰ ਉਹਦੀ ਮਾਂ ਦੀ ਮੁਲਾਕਾਤ ਮੇਰੇ ਨਾਲ ਆਈ ਫੋਨ 'ਤੇ, ਗੁਰਜੀਤ ਦੀ ਹੋਈ। ਸਾਡੇ ਵਾਲਦ ਦਾ ਤੇ ਸਾਡੇ ਉਹ ਤਾਏ ਦਾ ਬੜਾ ਸਲੂਕ ਸੀ। ਸਾਡੀ ਹਮਸ਼ੀਰਾ ਤੋਂ ਕੈਥਲ ਗਈ ਉਹਨਾਂ ਕੋਲ, ਉਹ ਮਹੀਨਾ ਰਹਿ ਕੇ ਆਈ। ਅੱਛਾ। ਉਹ ਜਦੋਂ ਗਈ ਹੈ ਤੇ ਸਾਡੇ ਤਾਏ ਦਾ ਪੁੱਤਰ ਅੱਗੋਂ ਲੈਣ ਆਇਆ। ਤਾਇਆ ਸਾਡਾ ਆਖਣ ਲੱਗਾ ਵੀ ਤੂੰ ਐਡੀ ਤੇ ਹੈ, ਤੂੰ ਕਿੱਦਾਂ ਪਛਾਣ ਲਏਗਾ ਉਹਨੂੰ? ਉਹਨੇ ਕਿਹਾ ਸਾਡਾ ਖੂਨ ਮਿਲੇਗਾ। ਅਸੀਂ ਪਛਾਣ ਲਾਂਗੇ। ਉਹ ਰੱਖਿਆ ਨੂੰ ਆਵਾਜ਼ ਮਾਰੀ ਉਹਨੇ, ਇਹ ਪਹਿਲਾਂ ਬਾਤ ਲੈ ਆਪ ਸਾਈਕਲ ਕੇ ਤੁਰ ਗਿਆ। ਮੈਂ ਉਹਨੂੰ ਪੁੱਛਦੀ ਹਾਂ, ਮੈਂ ਵੀ ਨਾਲ ਬਹਿ ਗਈ ਹਾਂ। ਮੈਂ ਪੁੱਛੀ ਵੀ ਤੂੰ ਕੌਣ ਹੈ? ਮੈਂ ਰੱਖਿਆ ਨੂੰ ਪੁੱਛਿਆ ਵੀ ਤੂੰ ਇਹਨੂੰ ਜਾਣਦਾ? ਉਹਨੇ ਆਖਿਆ ਜੀ ਸਰਦਾਰ ਬੂਟਾ ਸਿੰਘ ਦਾ। ਤਾਇਆ ਸਾਡਾ ਘਰੋਂ ਬਾਹਰ ਨਿਕਲ ਗਿਆ ਤੇ ਮੈਂ ਆਉਂਦੀ ਪਿੱਛੇ ਜੀ ਵੇਖਾ ਨਾ, ਉਹ ਫਿਰ ਵਾਵਾ ਕੋਈ 2 ਘੰਟੇ ਠਹਿਰ ਕੇ ਆਇਆ। ਫਿਰ ਗੱਲ ਲਾਇਆ, ਰੋਣ ਲੈ ਪਿਆ। ਚਲੋ ਉਹਨਾਂ ਸਾਡੀ ਭੈਣ ਦਾ ਪਾਸਪੋਰਟ ਜਮ੍ਹਾਂ ਕਰਵਾਉਣਾ ਸੀ। ਉਹਨੂੰ ਗੱਲ ਪੁੱਛੀ, ਇਹ ਬੀਬੀ ਦਾ ਕੋਈ ਗੱਲ ਪੁੱਛੀ, ਗੁੱਸਾ ਨਾ ਕਰੋ। ਉਹਨੇ ਕਿਹਾ ਜੀ ਪੁੱਛ, ਗੁੱਸੇ ਤੇ ਪੁੱਛੋ ਹੀ ਨਾ। ਇਹ ਨਹੀਂ, ਉਹ ਪੁੱਛਣੀ ਪੈਂਦੀ, ਉਹਨਾਂ ਨੂੰ ਪੁੱਛੋ। ਉਹਨੇ ਆਖਿਆ ਤੁਹਾਡੀ ਜਿਹੜੀ ਆਵਾਜ਼ ਹੈ ਨਾ, ਸਾਡੇ ਐਸਪੀ ਤੁਹਾਡੀ ਆਵਾਜ਼ ਉਹਦੇ ਵਾਂਗੂ ਹੈ। ਉਹਨੇ ਆਖਿਆ ਵੀ ਕੀ ਨਾਂ ਉਹਦਾ? ਉਹਨੇ ਆਖਿਆ ਉਹਦਾ ਹਰਬਚਨ ਸਿੰਘ। ਉਹਨੇ ਆਖਿਆ ਮੇਰੇ ਤਾਏ ਦਾ ਪੁੱਤਰ ਹੈ। ਉਹਨਾਂ ਦੱਸਿਆ। ਉਹ ਤੋਂ ਸਿੱਧੀ ਫਿਰ ਚਲਾ ਗਿਆ ਉੱਥੇ ਕੈਥਲ। ਉਹਦੇ ਜਾਣ ਤੋਂ ਪਹਿਲਾਂ ਭੈਣ ਦੀ ਵਾਪਸ ਆ ਗਈ। ਚਲੋ ਜੀ, ਰੱਬ ਨੇ ਚਾਹਿਆ ਇੰਟਰਨੈਟ ਦੀ ਰਾਹੀਂ ਤੁਹਾਡੇ ਰਾਬਤੇ ਹੋ ਗਏ। अस्सलाम वालेकुम दोस्तों, सत श्री अकाल। मैं नासिर ढिल्लों, तुसीं वेख रहे हो पंजाबी लहर वैब चैनल। 1947 तो पहलों ਦੀਆਂ ਟੁੱਟੀਆਂ ਉਹ ਰਿਸ਼ਤੇ, ਉਹ ਟੁੱਟੀਆਂ, ਉਹ ਤਾਂਗਾ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰੀਦੀ ਆ। ਉਹ ਮੁਹੱਬਤਾਂ, ਪ੍ਰੀਤਾਂ, ਉਹ ਪਿਆਰ, ਜਾਂ ਉਹ ਵਿਛੜੇ ਲੋਕ ਜਿਹੜੇ ਇੱਕ ਦੂਜੇ ਤੋਂ, ਭੈਣਾਂ ਤੋਂ ਭਰਾ ਵਿਛੜੇ, ਉਹ ਆਪਣੇ ਫੈਮਲੀਆਂ ਤੋਂ ਵਿਛੜੇ ਨੇ ਲੋਕ, ਉਹਨਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰੀਦੀ ਆ। ਸੋ ਇਸੇ ਹੀ ਤਰ੍ਹਾਂ ਦੀ ਇੱਕ ਕਹਾਣੀ, ਇੱਕ ਸਟੋਰੀ, ਇੱਕ ਟੁੱਟੀ ਤੰਦ ਜਿਹੜੀ ਅੱਜ ਜੋੜਨ ਦੀ ਆਪਾਂ ਕੋਸ਼ਿਸ਼ ਕਰਾਂਗੇ। ਅਸੀਂ ਪਹੁੰਚੇ ਅੱਜ ਪਿੰਡ ਬਾਠਾਂਵਾਲਾ, ਨਾਰੋਵਾਲ ਡਿਸਟ੍ਰਿਕਟ ਨਾਰੋਵਾਲ ਦੇ ਵਿੱਚ, ਜਿਹੜਾ ਬੱਦੋਮੱਲੀ ਪਿੰਡ ਦੇ, ਗੀਗੇ ਵਾਲੀ ਪਿੰਡ ਦੇ ਬਿਲਕੁਲ ਲਾਗੇ ਹੈ ਤੇ ਬਾਰਡਰ ਦਾ ਆਖਰੀ ਪਿੰਡ ਹੈ। ਇਸ ਤੋਂ ਅੱਗੇ ਇੰਡੀਆ ਸ਼ੁਰੂ ਹੋ ਜਾਂਦਾ। ਅਸੀਂ ਬਾਰਡਰ ਏਰੀਆ ਦੇ ਉਸ ਪਿੰਡ ਦੇ ਵਿੱਚ ਬੈਠੇ ਬਾਠਾਂਵਾਲਾ।
ਸੋ ਇੱਥੇ ਸਾਡੇ ਨਾਲ ਬਜ਼ੁਰਗ ਨੇ ਮੌਜੂਦ, ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਹੈ, ਉਹਨਾਂ ਦੀ ਕਹਾਣੀ, ਉਹਨਾਂ ਦੀ ਸਟੋਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਤੇ ਆਓ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਆ ਚੌਧਰੀ ਅਸਲਮ ਸਾਹਿਬ ਨਾਲ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ? ਸੇ ਠੀਕ ਹੈ? ਅੱਲਾ ਦਾ ਸ਼ਾਨ ਰੱਖ। ਨਾਂ ਕੀ ਤੁਹਾਡਾ? ਮੁਹੰਮਦ ਅਸਲਮ। ਮੁਹੰਮਦ ਅਸਲਮ। ਤੁਹਾਡਾ ਨਾਮ ਮੁਹੰਮਦ ਅਸਲਮ ਹਾਂਜੀ। ਤੇ ਵਾਲਾ ਸਾਹਿਬ ਦਾ? ਮੁਸਲਮਾਨਾਂ ਨਾਲ ਮੁਹੰਮਦ ਇਕਬਾਲ ਤੇ ਉਸਾ ਗੋਪਾਲ ਸਿੰਘ। ਮੁਸਲਮਾਨਾਂ ਵਾਲਾ ਮੁਹੰਮਦ ਇਕਬਾਲ ਤੇ ਵੈਸੇ ਗੋਪਾਲ ਸਿੰਘ। ਗੋਪਾਲ ਸਿੰਘ ਤੋਂ ਮੁਹੰਮਦ ਇਕਬਾਲ ਤੇ ਤੁਹਾਡਾ ਪਹਿਲਾ ਨਾਂ ਕੀ ਸੀ? ਸੋ ਵੀ ਨਾਲ ਦਾ ਅਜੀਤ ਸਿੰਘ। ਤੇ ਅਜੀਤ ਸਿੰਘ ਤੋਂ ਮੁਹੰਮਦ ਅਸਲਮ ਦਾ ਸਫ਼ਰ, ਇਹ ਕਿਸ ਤਰ੍ਹਾਂ ਸਫ਼ਰ ਤੈਅ ਹੋਇਆ ਤੇ ਕਿਵੇਂ ਹੋਇਆ, ਕੀ ਹੋਇਆ? ਇਹ ਸਾਨੂੰ 47 ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ, ਹਾਂਜੀ, ਸਾਡਾ ਮੇਰਾ ਜਨਮ ਪਿੰਡ ਇਹੋ ਹੀ ਹੈ, ਇਸੇ ਬਾਠਾਣੇ ਦਾ। ਬਾਠਾਂ ਲੱਗੇ। ਅਸੀਂ ਵੀ ਇੰਡੀਆ ਚਲੇ ਗਏ ਹਾਂ। ਹਾਂਜੀ। ਉਸ ਮਹੀਨੇ ਬਾਅਦ ਸਾਡਾ ਵਾਲ ਜਿਹੜਾ ਵਾਪਸ ਫਿਰ ਪਾਕਿਸਤਾਨ ਚ ਆ ਗਿਆ, ਆਣ ਕੇ ਮੁਸਲਮਾਨ ਹੋ ਗਿਆ। ਇਹਨਾਂ ਵਿੱਚ ਮੁਸਲਮਾਨ ਸਾਡੇ ਪਿਓ ਨੂੰ ਕਤਲ ਕਰਾ। ਨਹੀਂ, ਤੁਹਾਡੇ ਵਾਲਦ ਸਾਹਿਬ, ਉਹ ਵੀ ਤੁਹਾਡੇ ਕੋਲ ਗੱਲ ਪੁੱਛਦੇ ਆ ਕਿ ਵਾਲਦ ਸਾਹਿਬ ਦੇ ਵਾਪਸ ਆਉਣ ਦੀ ਵਜ੍ਹਾ ਕੀ ਬਣੀ? ਉਹਨਾਂ ਦੇ ਪੀਰਾਂ ਨੇ ਉਹਨਾਂ ਨੂੰ ਸੱਦਿਆ। ਤੇ ਤੁਹਾਡੇ ਤੁਸੀਂ ਦੱਸਦੇ ਹੋ ਨਾ ਵੀ ਦਾਦਾ ਜੀ ਵੀ ਇੱਥੇ ਹੀ ਸਨ? ਦਾਦਾ ਜੀ ਇੱਥੇ ਰਹੇ ਨੇ, ਉਹ ਨਹੀਂ ਗਏ। ਦਾਦਾ ਜੀ ਦਾ ਕੀ ਨਾਂ ਸੀ? ਜੂਨ ਸਿੰਘ। ਜੂਨ ਸਿੰਘ ਜ਼ੈਲਦਾਰ ਸੀ ਉਹ। ਜ਼ੈਲਦਾਰ ਸੀ, ਇਸੇ ਪਿੰਡ ਦੇ? ਹਾਂਜੀ। ਨਹੀਂ, ਉਹ ਆਪਣੇ ਪੀਰਾਂ ਕੋਲ ਰਹਿ ਪਏ ਸੀ? ਨਹੀਂ, ਇੱਥੇ ਪਿੰਡ ਹੀ ਬਾਠਾ ਲਾਈ। ਅੱਛਾ, ਉਹ ਗਏ ਨਹੀਂ? ਗਏ ਨਹੀਂ, ਮੁਸਲਮਾਨ ਹੋ ਗਏ ਸੀ ਉਹ ਵੀ ਬਾਅਦ ਚ ਮੁਸਲਮਾਨ ਹੋ ਗਏ ਨੇ, ਸਾਡੇ ਤੋਂ ਪਹਿਲਾਂ। ਅੱਛਾ, ਤੁਹਾਡੇ ਤੋਂ ਪਹਿਲਾਂ ਹੋ ਗਏ ਸੀ। ਅੱਛਾ, ਤੁਸੀਂ ਜਦੋਂ ਅਜਾੜੇ ਪਏ ਉਦੋਂ ਤੁਰ ਕੇ ਉੱਠ ਕੇ ਕਿੱਥੇ ਗਏ ਸੋ? ਤੁਹਾਨੂੰ ਇਹ ਖਾਨਾ ਮਾਜਰਾ ਪਿੰਡ ਦੇ ਇੰਡੇ ਪਤਾ ਨਹੀਂ ਕਿੱਥੇ ਕਿ ਉੱਥੇ ਗਏ। ਖਾਨਾ ਮਾਜਰਾ? ਛੋਟੇ ਹੋ ਤੁਸੀਂ? ਹਾਂਜੀ, ਮੈਂ 1.5 ਸਾਲ ਦਾ। ਹਾਂ, ਫਿਰ ਸੁਣੀਆਂ ਗੱਲਾਂ ਆਪਣੇ ਵਾਲਦ ਸਾਹਿਬ ਵੱਡੇ ਭਰਾ ਕੋ? ਉਹਦੀ ਮਾਂ ਸੌਂਦੀ ਸੀ। ਮਾਂ ਹੀ ਸੁਣਦੀ? ਤੁਹਾਡੀ ਮਾਂ ਵਾਲਦਾ ਤੁਹਾਡੀ ਕਿੱਥੋਂ ਦੇ ਸਨ? ਸਰਗੋਦੇ ਦੇ। ਸਰਗੋਦੇ ਦੇ। ਉਹਨਾਂ ਦਾ ਨਾਂ ਕੀ? ਉਹਨਾਂ ਦਾ ਨਾਂ ਉਸ ਦਾ ਪ੍ਰੀਤਮ ਕੌਰ ਸੀ ਨਾਮ। ਪ੍ਰੀਤਮ ਕੌਰ। ਹਾਂਜੀ। ਤੇ ਹੋ ਇਹਦੇ ਫੇਰ ਕੀ ਰੱਖਿਆ ਬਾਅਦ ਚ? ਮਹਾਰਾਜ ਬੀਬੀ। ਮਹਾਰਾਜ ਬੀਬੀ। ਤੇ ਤੁਹਾਡੇ ਤੁਸੀਂ ਦੱਸਿਆ ਨਾ ਵੀ ਤੁਹਾਡੇ ਚਾਚੇ ਤਾਏ ਜਾਂ ਭਰਾ ਭੈਣ ਭਰਾ ਇੱਕ ਤੁਹਾਡੇ ਉਧਰ ਵੀ ਆ, ਉਹ ਭੈਣ ਭਰਾ ਉਧਰ ਕਿਵੇਂ? ਸਾਡੀ ਵਾਲਦਾ ਤੇ ਉਹਦੇ ਪੇਕੇ ਉਧਰ ਸਨ, ਉਹ ਉਧਰ ਰਹੀ ਉਹ। ਨਹੀਂ, ਵਾਲਦਾ ਮਤਲਬ ਦੋ ਸਨ ਬੀਵੀਆਂ? ਦੋ ਸਨ ਤੁਹਾਡੇ ਬਾਪ ਦੀਆਂ? ਹਾਂਜੀ। ਉਹਨਾਂ ਦਾ ਕੀ ਨਾਂ ਸੀ? ਉਹਦਾ ਨਾਂ ਰਸੋਈ। ਰਸੋਈ। ਹਾਂਜੀ। ਉਹਨਾਂ ਦੇ ਪੇਕੇ ਉਧਰ ਕਿੱਧਰ ਸੀ ਪਤਾ? ਇਹ ਨਹੀਂ ਪਤਾ। ਇਹ ਨਹੀਂ ਪਤਾ। ਤੇ ਉਹਨਾਂ ਦੇ ਜਿਹੜੇ ਔਲਾਦ ਸੀ ਤੁਹਾਡੇ ਭੈਣ ਭਰਾ ਨੇ, ਉਹਨਾਂ ਦਾ ਕੀ ਨਾਮ? ਭਰਾ ਸਾਡਾ ਉਹਦਾ ਹਰਨਾਮ ਸਿੰਘ ਤੇ ਭੈਣ ਦਾ ਮੈਨੂੰ ਨਾਮ ਦਾ ਨਹੀਂ ਪਤਾ। ਨਹੀਂ ਯਾਦ ਤੁਹਾਨੂੰ? ਤੇ ਉਹਨਾਂ ਨਾਲ ਰਾਬਤਾ ਕੋਈ ਨਹੀਂ ਸੀ ਬਾਅਦ ਚ ਹੋਇਆ ਕਦੀ ਵੀ? ਕੋਈ ਨਹੀਂ। ਤੇ ਕਿਵੇਂ ਆਏ ਉਹਨਾਂ ਨੂੰ ਛੱਡ ਕੇ? ਕਿਵੇਂ ਵੀ ਇੱਕ ਬੀਵੀ ਦੇ ਬੱਚਿਆਂ ਨੂੰ ਛੱਡ ਆ ਗਏ ਇੱਧਰ ਆਪਣੇ? ਤੁਸੀਂ ਦੱਸਣ ਦੇ ਵੀ ਖਾਬ ਕੋ ਆਈ? ਪੀਰਾਂ ਨੂੰ ਖਾਬ 'ਚ ਸਾਡਾ ਪਿਓ ਮਿਲਿਆ ਨਾ। ਹਾਂਜੀ। ਸਾਡੇ ਪਿਓ ਨੂੰ ਪੀਰ ਮਿਲਿਆ ਖਾਬ 'ਚ, ਆਖਣਗੇ ਵੀ ਤੂੰ ਵਾਪਸ ਗੋਪਾਲ ਸਿੰਘ ਇੱਧਰ ਆ ਜਾ। ਉਹਨੇ ਆਖਿਆ ਜੀ ਦੋਹਾਂ ਪਾਸੇ ਹਕੂਮਤ ਦਾ ਬੱਚਿਆਂ ਨੂੰ ਮੈਂ ਨਹੀਂ ਆ ਸਕਦਾ। ਉਹਨਾਂ ਨੂੰ ਖਾਬ 'ਚ ਸ਼ੇਰ ਦਿੱਤਾ, ਤੇਰੇ ਤੇ ਬਹੁ ਤੂੰ ਵਾਪਸ ਆ ਜਾ। ਉਹ ਪੀਰਾਂ ਦੇ ਖਾਬ 'ਚ ਵਾਪਸ ਆ ਗਿਆ। ਅੱਛਾ। ਉਹ ਜਿਹੜੀ ਮਾਂ ਸੀ ਉਹਨੂੰ ਵੀ ਦੱਸਿਆ, ਉਹਦੇ ਪੇਕੇ ਉਧਰ ਸਨ, ਸਾਡੀ ਮਾਂ ਦੇ ਪੇਕੇ ਇੱਧਰ ਸਨ। ਸਾਡੀ ਮਾਂ ਨੂੰ ਲਿਆ ਲਾ ਕੇ ਇੱਧਰ ਆ ਕੇ ਵਾਪਸ ਆ ਕੇ ਬਦਮਣੀ ਚਲੇ ਗਏ ਆ। ਉੱਥੇ ਉਹ ਮੁਸਲਮਾਨ ਹੋਏ ਨੇ। ਬਾਅਦ 'ਚ ਇਹਨਾਂ ਪਿੰਡ ਆਏ ਨੇ, ਇਹਨਾਂ ਪਿੰਡਾਂ ਦੇ ਲੋਕਾਂ ਸਾਡੇ ਬਾਪ ਨੂੰ ਕਤਲ ਕਰਾਤਾ। ਅਭੀ ਤੁਸੀਂ ਇੱਥੇ ਜ਼ੈਲਦਾਰ ਸੋ ਉਦੋਂ? ਹਾਂਜੀ। ਉਦੋਂ ਦਾਦਾ ਜੀ ਤੁਹਾਡੇ ਕਿੱਥੇ ਸਨ? ਸਾਡੇ ਉਦੋਂ ਫੌਤ ਹੋ ਗਏ ਸਨ। ਦਾਦਾ ਜੀ ਫੌਤ ਹੋ ਗਏ? ਹਾਂਜੀ। ਤੇ ਫਿਰ ਤੁਹਾਡੇ ਵਾਲਦ ਸਾਹਿਬ ਇਕੱਲੇ ਹੀ ਸਨ, ਇੱਕੋ ਹੀ ਪਿੰਡ ਦੇ ਵਿੱਚ ਮੁੜ ਗਿਆ? ਹਾਂਜੀ। ਤੇ ਬਰਾਦਰੀ ਤੁਹਾਡੀ ਕਿਹੜੀ? ਪਿੰਡਰ। ਪਿੰਡਰ। ਤੇ ਉਧਰ ਵਾਲੇ ਤੇਰੇ ਉਹ ਸਾਰੀ ਗੱਲ ਸਾਰੇ ਪਿੰਡਰ ਨਹੀਂ ਤੁਹਾਡੇ ਬਰਾਦਰ? ਸਾਰੇ ਪਿੰਡਰ ਨੇ। ਤੇ ਉਹਨਾਂ ਦਾ ਨਾਂ ਨੂੰ ਕੀ ਨੇ ਜਿਹੜੇ ਉੱਥੇ ਨੇ? ਇੱਕ ਸਾਡੇ ਤਾਏ ਦਾ ਨਾਂ ਹੈ ਦਿਆਲ ਸਿੰਘ, ਇੱਕ ਨਾਂ ਬੂਟਾ ਸਿੰਘ, ਤੇ ਚਾਚੇ ਦਾ ਨਾਂ ਰਛਪਾਲ ਸਿੰਘ। ਇਹ ਕਿੱਥੇ ਰਹਿੰਦੇ ਆ? ਬੂਟਾ ਸਿੰਘ ਆਲਾ ਮਨਜੀਤ ਭਾਈ ਮਨਜੀਤ। ਇਹ ਉੱਥੇ ਰਹਿੰਦੇ ਨੇ ਖਾਨਾ ਮਾਜਰਾ ਜੀ। ਖਾਨਾ ਮਾਜਰਾ। ਹਾਂਜੀ। ਤੇ ਜਿਹੜਾ ਸਾਡਾ ਚਾਚਾ ਰਛਪਾਲ ਹੈ ਇਹ ਉੱਥੇ ਹੀ, ਤੇ ਬਾਅਦ 'ਚ ਚਲਾ ਗਿਆ ਅੰਬਾਲੇ। ਇਹ ਜ਼ਮੀਨ ਨੂੰ ਅੰਬਾਲੇ ਆ ਗਏ ਨੇ। ਅੱਛਾ, ਅੰਬਾਲੇ ਚਲੇ ਗਏ, ਉੱਥੇ ਤੁਰ ਗਏ। ਅੱਛਾ, ਇਹ ਦੱਸੋ ਵੀ ਜਿਹੜੇ ਦੂਸਰੇ ਭੈਣ ਭਰਾ ਤੁਹਾਡੇ, ਉਹਦਾ ਮਤਲਬ ਵੀ ਸਿੱਖ ਮਜ਼ਹਬ ਦੇ ਵਿੱਚ ਨੇ? ਉਹ ਸਿੱਖ ਮਜ਼ਹਬ ਜੀ। ਹੁਣ ਉਹਨਾਂ ਦਾ ਰਾਬਤਾ ਹੈਗਾ? ਆ ਟੈਲੀਫੋਨ ਤੇ ਹੀ ਹੈ। ਅੱਛਾ, ਉਹਨਾਂ ਚੋਂ ਹਰਨਾਮ ਜਿੰਦਾ ਇਹ ਮਰ ਗਿਆ। ਉਹਦੇ ਗਾਂ ਨਿਆਣੇ? ਉਹ ਭੈਣ ਵੀ ਮਰ ਗਿਆ, ਉਹਦਾ ਇੱਕ ਪੁੱਤਰ ਉਹਦਾ ਐਵੇਂ
ਮੇਰੇ ਨਾਮ ਜੀ ਉਹ ਖੜ ਗਿਆ ਗੁਰਜੀਤ। ਦਲਜੀਤ। ਹਾਂਜੀ ਅੱਛਾ ਅੱਛਾ, ਉਹ ਅੰਬਾਲੇ ਰਹਿੰਦੇ ਨੇ। ਹਾਂਜੀ। ਹੁਣ ਰਾਬਤਾ ਰੂਬਤਾ ਹੁੰਦਾ ਰਹਿੰਦਾ? ਹੁਣ ਤਾਂ ਜਦੋਂ ਹਾਲਾਤ ਖਰਾਬ ਹੈ ਕੋਈ ਫੋਨ ਨਹੀਂ ਕੀਤਾ। ਵੈਸੇ ਅੱਗੇ ਪਹਿਲਾਂ ਹੁੰਦਾ ਰਹਿੰਦਾ ਸੀ ਰਾਬਤਾ। ਹੈ ਤੇ ਖੂਨ ਹੈ ਨਾ ਇੱਕੋ। ਅੰਬਾਲੇ ਵੀ ਸਾਡਾ ਰਾਬਤਾ ਸੀ। ਫਿਰ ਕੈਥਲ ਸ਼ਹਿਰ ਜ਼ਿਲ੍ਹੇ ਕਰਨਾਲ 'ਚ ਉੱਥੇ ਸਾਡਾ ਇੱਕ ਤਾਇਆ, ਉਹਦੇ ਤਾਇਆ ਮਰ ਗਿਆ ਨਾ, ਉਹਦੇ ਪੁੱਤਰਾਂ ਨਾਲ ਸਾਡਾ ਰਾਬਤਾ ਸੀ। ਉਹ ਕੈਥਲ ਕਿਵੇਂ ਚੱਲੇ, ਤੁਰ ਗਏ ਤਾਇਆ ਦਾ? ਉਹ ਚੀਚਾ ਵਤਨ ਉਸੇ ਤੇ ਚਲੇ ਗਏ ਨਾ। ਚੀਚਾ ਵਤਨ ਤੁਹਾਡਾ ਪਿੰਡ ਦੇ ਆ ਤੇ ਚੀਚਾ ਵਤਨੀ ਕਿਵੇਂ? ਉੱਥੇ ਸਾਨੂੰ ਘੋੜੀ ਪਾਲ ਮਰਬਾ ਮਿਲਿਆ ਤੇ ਇੱਕ ਜ਼ਿਆਦਾਤਰ ਦਾ ਮਰਬਾ ਮਿਲਿਆ ਸੀ। ਅੱਛਾ ਜੀ। ਉਹ ਤਾਏ ਨੂੰ ਉੱਥੇ ਖਲਾਤਾ ਆਇਆ ਸੀ। ਅੱਛਾ, ਉਹ ਉੱਥੋਂ ਫਿਰ ਸਿੱਧੇ ਤੁਰ ਉਹ ਗਏ? ਉੱਥੋਂ ਸਿੱਧੇ ਚਲੇ ਗਏ ਨੇ ਕੈਥਲ। ਹਾਂਜੀ। ਉਹਨਾਂ ਨਾਲ ਵੀ ਰਾਬਤਾ ਹੈਗਾ? ਹਾਂਜੀ। ਉਹਨਾਂ ਨਾਲ ਵੀ ਹੈ? ਹਾਂਜੀ। ਵੀ ਹੁੰਦੀ ਰਹਿੰਦੀ ਹੈ ਗੱਲਬਾਤ? ਹਾਂ। ਅੱਛਾ, ਇਹ ਇੰਨੀ ਦੇਰ ਹੋ ਗਈ, ਫਿਰ ਜਦੋਂ ਤੁਸੀਂ ਦੱਸਿਆ ਵੀ ਇੱਥੇ ਪਿੰਡ ਆਏ ਤੁਹਾਡੇ ਫਾਦਰ ਸਾਹਿਬ ਦਾ ਕਤਲ ਹੋ ਗਿਆ, ਕਿੰਨੀ ਦੇਰ ਬਾਅਦ ਹੋਇਆ? ਮਹੀਨੇ ਇੱਕ ਜੀ। ਤੇ ਤੁਸੀਂ ਤਾਂ ਨਿੱਕੇ ਹੀ ਹੋਣੇ ਫਿਰ ਉਦੋਂ? ਮੈਂ 1.5 ਪੌਣੇ 2 ਸਾਲਾਂ ਦਾ। ਤੇ ਵੱਡਾ ਭਰਾ? ਉਹ ਜਿਹੜਾ 58-9 ਸਾਲਾਂ ਦਾ ਹੈਗਾ। ਹਾਂ, ਫਿਰ ਤੇ ਕੋਈ ਵੀ ਨਾ ਹੋਇਆ ਤੁਹਾਡਾ ਪਿੰਡ 'ਚ, ਇਕੱਲਾ ਘਰ ਹੀ ਰਹਿ ਗਿਆ? ਇਕੱਲਾ। ਤੇ ਕਿਵੇਂ ਫਿਰ ਰਹੇ? ਇਹਨਾਂ ਲੋਕਾਂ ਵਿੱਚ ਸਾਡਾ ਬਹੁਤ ਜ਼ਿਆਦਾ ਕੀਤੇ ਨੇ ਮੁਸਲਮਾਨਾਂ ਨੇ, ਬਹੁਤ ਜ਼ਿਆਦਾ। ਸਾਡੇ ਮਕਾਨ ਖੋਲੇ, ਸਾਡੇ ਜ਼ਾਤੀ ਮਕਾਨ, ਸਾਡੇ ਮਖਾਲਫਾਂ ਕੋਲ ਸਾਡੀ ਹਵੇਲੀ ਸੀ 14 ਛਤੇਰੀਆਂ ਐਸ ਰੁਕਦੀਆਂ, 14 ਹੀ ਐਸ ਰੁਕਦੀਆਂ। ਏਡੀ ਵੱਡੀ ਹਵੇਲੀ ਸੀ, ਉਹ ਵੀ ਖੋਲੇ ਜੀ। ਅੱਛਾ ਜੀ। ਅੱਛਾ, ਇਹ ਦੱਸੋ ਚਲੋ ਇਹ ਗੱਲਾਂ ਤੇ ਪਿੰਡ ਲੈਵਲ ਪਿੰਡ ਤੇ ਨੇ, ਚਲੋ ਜਿਵੇਂ ਵੀ ਆ ਉਹਨੂੰ ਆਪਾਂ ਕੀ ਕਹਿੰਦੇ ਆ ਵੀ ਸਾਰਿਆਂ ਨੂੰ ਰੱਬ ਹਦਾਇਤ ਦੇਵੇ। ਤੇ ਹੁਣ ਦੀ ਜੇ 70 ਸਾਲ ਲੰਘੇ ਤੁਹਾਡਾ ਰਾਬਤਾ ਹੋਇਆ, ਤੁਸੀਂ ਦੱਸਣ ਦੇ ਵੀ ਵਾਵਾ ਲੇਟ ਜਾ ਕੇ ਹੁਣ ਜਦੋਂ ਫੇਸਬੁੱਕ ਦੀ ਰਾਹੀਂ ਹਿਸਾਬ ਲਾ 2-3 ਸਾਲਾਂ ਦਾ ਰਾਬਤਾ ਹੈ। ਕਿਵੇਂ ਹੋਇਆ ਰਾਬਤਾ? ਆ ਪਿੰਡੇ ਗੀਗਿਆ ਦੇ ਉਸਾਂ ਦਾ ਫਿਆਜ਼ ਪਿੰਡਰ ਹੈ, ਉਹਨੂੰ ਕਿਸੇ ਨੇ ਨੰਬਰ ਨੇ ਦਿੱਤਾ, ਉਧਰੋਂ ਨੰਬਰ ਹੈ ਪਿਆ, ਸਾਡਾ ਫੋਨ ਨੰਬਰ ਉਹਨਾਂ ਨੇ ਦੇ। ਉਹੀ ਸਾਡਾ ਮੁੰਡਾ ਇੱਥੇ ਆ ਬੰਦ ਮਿਲਿਆ ਤਾਂ ਉਹਨੇ ਆਖਿਆ ਯਾਰ ਤੁਹਾਡਾ ਇੰਡੀਆ 'ਚ ਫੋਨ ਨੰਬਰ ਹੈ, ਉਹ ਲੈ ਲਓ। ਉਹਨੇ ਫੋਨ ਕੀਤਾ, ਉਸ ਵਿੱਚ ਸਾਡੇ ਚਾਚੇ ਤਾਏ ਦਾ ਪੁੱਤਰ ਹੋਇਆ। ਐਸਾ ਫਿਰ ਇੱਕ ਦੂਜੇ ਨੂੰ ਫੋਨ ਦਿੱਤੇ। ਕੀ ਦੱਸਿਆ ਉਹਨਾਂ ਨੂੰ ਫਿਰ? ਦੱਸਿਆ ਉਹਨੂੰ ਵੀ ਇਹ ਦੱਸਿਆ ਵੀ ਅਸੀਂ ਫਲਾਣੇ ਦੇ ਪੁੱਤਰ ਆ, ਗੋਪਾਲ ਦੇ। ਹਾਂਜੀ। ਬੜੇ ਖੁਸ਼ ਹੋਏ ਉਹ, ਤੇ ਚਲੋ ਇਸੇ ਹੀ ਮੁਲਾਕਾਤ ਸਹੀ। ਉਹਨਾਂ ਨੇ ਸਾਨੂੰ ਸਾਰਿਆਂ ਦੇ ਬਾਕੀਆਂ ਦੇ ਨੰਬਰ ਵੀ ਦਿੱਤੇ ਜਿੱਥੇ ਜਿੱਥੇ ਹੈ ਸਨ। ਫਿਰ ਇਹ ਸਾਡਾ ਮੁੰਡਾ ਜਿਹੜਾ ਸੀ ਨਾ ਚਾਂਦ, ਇਹ ਹੁੰਦਾ ਸੀ ਉਦੋਂ ਸਪੇਨ 'ਚ। ਉਹਨਾਂ ਫਿਰ ਅੰਬਾਲਿਓਂ ਜਰਮਨ ਫੋਨ ਕੀਤਾ, ਇਹ ਚਾਂਦ ਦਾ ਨੰਬਰ ਦਿੱਤਾ। ਉਹਨਾਂ ਦੇ 2 ਪੁੱਤਰ ਸਨ ਜਰਮਨ, ਉਹਨਾਂ ਫਿਰ ਚਾਂਦ ਨਾਲ ਰਾਬਤਾ ਕੀਤਾ। ਇਹ ਚਾਂਦ ਜਰਮਨ ਗਿਆ ਉਹਨਾਂ ਕੋਲ ਮਿਲਣ। ਹਾਂ, 6 ਮਹੀਨੇ 5-6 ਮਹੀਨੇ ਰਿਹਾ ਜਰਮਨ ਉਹਨਾਂ ਦੇ ਕੋਲ, ਆਪਣੇ ਪਤਰੇਰਾਂ ਕੋਲ। ਹਾਂਜੀ। ਅੱਛਾ, ਤੇਰੇ ਇੱਕ ਵਾਰੀ ਮੁਲਾਕਾਤ ਇੱਕ ਵਾਰੀ ਹੋ ਚੁੱਕੀ ਹੈ? ਚਾਂਦ ਦੀ ਹੋਈ ਹੈ। ਚਾਂਦ ਦੀ। ਤੇ ਹੋਰ ਵੀ ਕੋਈ ਪਿੰਡ ਇੱਥੇ ਪਿੰਡ ਵੀ ਆਇਆ? ਮਨਜੀਤ ਵੀ ਆਇਆ ਸੀ? ਮਨਜੀਤ ਆਇਆ ਸੀ ਤੇ ਪਿੰਡ ਨਾਲ ਉਹਦੀ ਬੀਵੀ ਆਈ ਸੀ, ਨਾਲ ਉਹਦੀ ਧੀ ਆਈ ਸੀ, ਨਾਲ ਉਹਦਾ ਇੱਕ ਦੋਸਤ ਸੀ, ਉਹਦੀ ਬੀਵੀ ਸੀ, ਉਹਦੀ ਧੀ ਸੀ। ਅੱਛਾ, ਰਹਿ ਕੇ ਗਏ ਪਿੰਡ? ਨਹੀਂ, ਇੱਥੇ ਤੇ ਐਵੇਂ 4-5 ਘੰਟੇ ਰਹੇ। ਅੱਛਾ, ਫਿਰ ਤੁਹਾਡੇ ਘਰ ਰਹੇ? ਫਿਰ ਵਾਪਸ ਅਸੀਂ ਲਾਹੌਰ ਚਲੇ ਗਏ ਆ। ਉਹ ਸਿੱਧੇ ਲਲਕਾਣੇ ਚਲੇ ਗਏ ਨੇ। ਉੱਥੋਂ ਆਣ ਕੇ ਫਿਰ ਉਹ ਗਏ ਨੇ ਪਿੰਡੀ ਦੇ ਕੋਲ ਕੋਈ ਮਜ਼ਾਰ ਸੀ, ਉੱਥੇ ਵਾਪਸੀ ਤੇ ਸਾਡੇ ਕੋਲ ਲਾਹੌਰ ਆਏ। ਅੱਛਾ, ਫਿਰ ਸਾਡੇ ਕੋਲ ਰਾਤ ਰਹੇ ਨੇ। ਅਗਲੇ ਦਿਨ ਲੋਫਰੋ ਕਰਨਾ ਸੀ, ਉਦੋਂ ਅਗਲੇ ਦਿਨ ਉਹਦੀ ਵਾਪਸੀ। ਤੇ ਵਾਲਦਾ ਤੁਹਾਡੀ ਕਿੰਨੀ ਦੇਰ ਰਹੇ ਯਾਦ? ਸਾਡੀ ਵਾਲਦਾ ਮਰੀ ਹੈ ਜੀ 70-72 ਚ। 70-72 ਤੇ। ਅੱਛਾ, ਤੁਸੀਂ ਤਾਂ ਉਦੋਂ ਤੋਂ ਨਿੱਕੇ, ਤੇ ਫਿਰ ਵਾਲਦਾ ਨੇ ਦੱਸਿਆ ਹੋਣਾ ਸਾਰਾ ਵੀ ਤੁਹਾਡੇ ਉਧਰ ਭਰਾ ਵੀ ਨੇ, ਚਾਚੇ ਵੀ ਨੇ, ਮੇਰਾ ਨਾਮ ਹੀ ਆਹ ਵਾ, ਤੁਹਾਡੇ ਪਿਓ ਦਾ ਆਹ ਸੀ। ਤੇ ਕਾਗਜ਼ ਫਿਰ ਬਾਅਦ ਚ ਗੋਪਾਲ ਦੇ ਨਾਂ ਤੋਂ ਵੱਜਦੇ ਰਹੇ? ਹਾਂਜੀ, ਕਿਉਂਕਿ ਪ੍ਰਾਪਰਟੀ ਦਾ ਜ਼ਮੀਨ ਸਮੂਨ ਦਾ ਨਾਮ ਮੁਹੰਮਦ ਇਕਬਾਲ ਔਰ ਗੋਪਾਲ ਸਿੰਘ ਇਹੋ ਚੱਲਦਾ, ਅਜੇ ਵੀ ਇਹੋ ਚੱਲਦਾ। ਅਜੇ ਵੀ ਇਹੀ ਚੱਲਦਾ। ਤੇ ਪੈਲੀ ਤੁਹਾਡੀ ਫਿਰ ਵੀ ਤੁਹਾਡੇ ਪਿਓ ਦਾ ਹਿੱਸਾ ਮਿਲ ਗਿਆ? ਹਾਂਜੀ। ਉਹ ਜਿਹੜੇ ਤੁਹਾਡੇ ਉਧਰ ਭੈਣ ਤੇ ਭਰਾ ਸੀ ਉਹਨਾਂ ਨੂੰ ਸਾਡੇ ਹਿੱਸੇ ਚ ਉਹਨਾਂ ਨੂੰ ਵੀ ਉਹਨੇ ਦਾ ਮਤਲਬ ਵੀ ਜਿਹੜਾ ਸੋਸ਼ਲ ਮੀਡੀਆ ਇੰਟਰਨੈਟ ਹੈ ਇਹਨੇ ਫਿਰ ਤੁਹਾਨੂੰ ਮਿਲਾਤਾ ਲੱਗਦਾ? ਇਹਨੇ ਮਿਲਾਇਆ। ਹਾਂਜੀ। ਤੇ ਕਿਸ ਤਰ੍ਹਾਂ ਲੱਗਦਾ ਹੁਣ ਉਹਨਾਂ ਨਾਲ ਗੱਲਬਾਤ ਕਰਕੇ? ਅੱਜ ਅਸੀਂ ਤੁਹਾਡੇ ਪਿੰਡ ਵੀ ਆਏ ਸਾਂ, ਉਹਨਾਂ ਨੇ ਸਪੈਸ਼ਲ ਕਿਹਾ ਸੀ ਕੁਛ ਪਿੰਡ ਵਾਲਿਆਂ ਵਾਸਤੇ ਰਾਸ਼ਨ ਭੇਜਿਆ, ਕਿੱਦਾਂ ਦਾ ਲੱਗਦਾ? ਨਹੀਂ, ਪਿੰਡ ਸਾਡੀ ਬੜੀ ਇੱਜ਼ਤ ਕਰਦਾ, ਬਹੁਤ ਜ਼ਿਆਦਾ। ਸਾਡਾ ਪਿੰਡ ਨਾਲ ਸਲੂਕ ਬਹੁਤ ਚੰਗਾ।
ਅਸੀਂ ਪਿੰਡ ਨਾਲ ਬੜਾ ਸੋਹਣਾ ਵਰਤਿਆ, ਸਾਡੇ ਨਾਲ ਸਾਡੀ ਬੜੀ ਇੱਜ਼ਤ ਪਿੰਡ 'ਚ। ਹਾਂਜੀ। ਤੇ ਇੱਥੋਂ ਉੱਠ ਕੇ ਜਿਹੜੇ ਹੋਰ ਲੋਕ ਗਏ ਸੀ ਉਹ ਵੀ ਦੱਸਿਆ ਵਾਲਦਾ ਨੇ ਵੀ ਕਿਹੜੇ ਕਿਹੜੇ ਸੀ ਇੱਥੇ ਬੈਠੇ? ਮੇਰੇ ਸਾਨੂੰ ਨਹੀਂ ਪਤਾ। ਆਪਣੇ ਟੱਬਰ ਦਾ ਪਤਾ? ਹਾਂਜੀ। ਆਪਣੇ ਟੱਬਰ ਦਾ ਵੀ ਜਿਹੜੇ ਜਿਹੜੇ ਥਾਂ ਬੈਠੇ। ਅੱਛਾ, ਪਹਿਲਾਂ ਇਹ ਸੀ ਨਾ ਵੀ ਤੋਂ ਪਾਰਟੀਸ਼ਨ ਤੋਂ ਬਾਅਦ ਵੀ ਆਉਣ ਜਾਣ ਕਿਤੇ ਨਾ ਕਿਤੇ ਹੈਗਾ ਸੀ, ਫਿਰ ਕੋਈ ਰਾਬਤਾ ਨਹੀਂ ਰਿਹਾ ਕਿਸੇ ਕੋਈ ਦਾ? ਨਾ। ਤੇ ਉਹਨਾਂ ਨੂੰ ਕਿਵੇਂ ਪਤਾ ਲੱਗਾ ਵੀ ਤੁਹਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ? ਉਹ ਜੇ ਵੀ ਸਾਡੇ ਤੋਂ ਮਿਸਤਰੀ ਗਏ ਸਨ, ਹੂੰ ਪਾਸਪੋਰਟ ਉਧਰ ਗਏ ਸਨ, ਸ਼ੇਖ ਆਵਾਜ਼ਾਂ ਵਜਾਉਣ ਵਾਲੇ, ਹੂੰ। ਉਹ ਉਹਨਾਂ ਨੂੰ ਮਿਲੇ ਨੇ, ਉਹਨਾਂ ਦੱਸਿਆ। ਉਹਨਾਂ ਦੱਸਿਆ? ਹਾਂਜੀ। ਹੁਣ ਤੇ ਖੈਰ ਨਾਲ ਰਾਬਤਾ ਰੂਬਤਾ ਹੈ ਸਾਰਿਆਂ ਨਾਲ? ਹਾਂਜੀ ਹੋਣਾ ਹੈ। ਚਲੋ ਜੀ, ਅਸੀਂ ਕੋਸ਼ਿਸ਼ ਕਰੀ ਦੀ ਆ ਇਹਨਾਂ ਵੀਡੀਓਜ਼ ਦੀ ਰਾਹੀਂ, ਆਪਣੇ ਚੈਨਲ ਦੀ ਰਾਹੀਂ, ਇਸ ਤਰ੍ਹਾਂ ਦੇ ਬਜ਼ੁਰਗ ਜਿਹੜੇ ਨੇ, ਉਹ ਲੋਕ ਨੇ ਜਿਹੜੇ ਇੱਕ ਦੂਜੇ ਤੋਂ, ਆਪਣੇ ਭੈਣਾਂ ਭਰਾਵਾਂ ਤੋਂ ਵਿਛੜੇ ਨੇ, ਉਹ ਕਮ ਸੇ ਕਮ ਉਹ ਆਪਸੀ ਰਾਬਤੇ ਆ ਜਾ ਰਹੇ ਨੇ। ਹੁਣ ਵੀ ਜਿਵੇਂ ਇਹਨਾਂ ਦੱਸਿਆ, ਕਿਤੇ ਨਾ ਕਿਤੇ ਹਾਲਾਤ ਖਰਾਬ ਹੁੰਦੇ, ਡਰ ਪੈਦਾ ਹੋ ਜਾਂਦਾ ਵਾ, ਫੋਨਾਂ 'ਤੇ ਜਾਂ ਇੰਟਰਨੈਟ 'ਤੇ ਵੀ ਗੱਲ ਨਹੀਂ ਹੁੰਦੀ। ਮੈਂ ਕਹਿੰਦਾ ਨਾ ਵੀ ਜਦੋਂ ਬੰਦੇ 'ਚ ਨੈਗੇਟਿਵਿਟੀ ਨਾ ਹੋਵੇ, ਪੋਜ਼ੀਟਿਵ ਬੰਦਾ ਹੋਵੇ, ਤਾਂ ਡਰਨ ਦੀ ਲੋੜ ਕੋਈ ਨਹੀਂ। ਰਾਬਤਿਆਂ ਨਾਲ ਜੇ ਚੰਗਾ ਕੰਮ ਕਰਨ ਦੇ ਨਾਲ ਤੁਹਾਨੂੰ ਕੋਈ ਕੁਛ ਨਹੀਂ ਕਹਿ ਸਕਦਾ। ਉਹ ਇਸ ਤੋਂ ਇਹ ਫੋਨ ਕਰਦੇ ਹੋ ਨਾ, ਭਾਈ ਅਮਰ ਸਿੰਘ, ਉਹ ਅੰਬਾਲੇ ਰਹਿੰਦਾ। ਉਹਨੇ ਆਖਿਆ ਜਦੋਂ ਤੁਸੀਂ ਫੋਨ ਕਰਦੇ ਹੋ ਸਾਨੂੰ ਬੜੀ ਪੁੱਛ ਹੁੰਦੀ ਹੈ, ਤੇ ਤੁਸੀਂ ਫੋਨ ਕਰਨਾ ਹਟ ਗਏ ਆ। ਐਵੇਂ ਸਾਡੇ ਫੋਨ ਤੋਂ ਵਿੱਚ ਹੋਣ ਤੇ ਕਿਉਂ ਕਿਸੇ ਨੂੰ ਕੋਈ ਮਸਲਾ ਹੋਵੇ, ਉਹ ਗੱਲ ਦਾ ਹਾਂ ਪਰਵਾਜ ਆਪਣੇ ਘਰ ਦੀਆਂ ਕਰੀਆਂ ਹਾਂ ਕਿਹੜੇ ਭਈ ਕੋਈ ਇਹ ਸੋਚੀ ਕਰ ਰਹੀ ਹੈ, ਐਸੀ ਗੱਲ ਕਹਿੰਦੇ ਵੀ ਬੜੀ ਸਾਨੂੰ ਪੁੱਛ ਹੁੰਦੀ ਹੈ, ਅਸੀਂ ਉਹਦਾ ਫੋਨ ਕਰਨਾ ਹਟ ਗਏ। ਚਲੋ ਉਮੀਦ ਕਰਦੇ ਹਾਂ ਵੀ ਹੌਲੀ ਹੌਲੀ ਇਹ ਜਿਹੜੀਆਂ ਡਰ ਨੇ ਵੀ ਹੌਲੀ ਹੌਲੀ ਦੂਰ ਹੋ ਜਾਣਗੇ। ਹਾਂਜੀ ਬਿਲਕੁਲ, ਦੋ ਮਜ਼ਹਬ ਦੋ ਨੇ, ਵੱਖਰੇ ਨੇ, ਤੁਸੀਂ ਮੁਸਲਮਾਨ ਨੂੰ, ਉਹ ਸਿੱਖ ਨੇ, ਲੇਕਿਨ ਖੂਨ ਤੇ ਇੱਕ ਹੀ ਹੈ। ਫੋਨ ਤੇ ਹਾਂ, ਖਿੱਚ ਤੇ ਮਾਰਦੇ ਕਿਤੇ ਨਾ ਕਿਤੇ। ਸੋ ਕਿਤੇ ਨਾ ਕਿਤੇ ਗੱਲ ਕਰਨੇ ਸਭ ਵੀ ਭਾਵੇਂ ਦੋ ਮੁਲਕ ਵੀ ਬਣ ਗਏ ਤੇ ਗੁਰਜੀਤ ਨਾਲ ਮੈਂ ਜਦੋਂ ਪਹਿਲੇ ਦਿਨ ਮੁਲਾਕਾਤ ਤੋਂ ਨੰਬਰ ਮਿਲਿਆ ਨਾ ਉਹਨਾਂ ਕੋਲੋਂ, ਗੁਰਜੀਤ ਬੜਾ ਖੁਸ਼ ਹੋਇਆ। ਉਦੋਂ ਹੋ ਗਿਆ ਸੀ ਲਖਨਊ ਸੀ, ਉਦੋਂ ਲਖਨਊ, ਉੱਥੋਂ ਮੇਰੀ ਉਹਦੀ ਗੱਲ ਹੋਈ। ਉਹਨੇ ਆਖਿਆ ਚਾਚਾ ਜੀ ਮੈਂ ਬੜਾ ਖੁਸ਼ ਹੋਇਆ ਵਾਂ, ਹੁਣ ਮੈਂ ਘਰ ਜਾਵਾਂਗਾ ਕੱਲ, ਫਿਰ ਮੈਂ ਤੁਹਾਡੀ ਮੁਲਾਕਾਤ ਆਪਣੀ ਮਾਂ ਨਾਲ ਵੀ ਕਰਾਵਾਂਗਾ, ਫਿਰ ਤੇ ਆਪ ਕਰਾਂਗਾ। ਫਿਰ ਉਹ ਆਇਆ ਅਗਲੇ ਦਿਨ, ਫਿਰ ਮੈਨੂੰ ਉਹਨੇ ਆਪ ਫੋਨ ਕੀਤਾ। ਫਿਰ ਉਹਦੀ ਮਾਂ ਦੀ ਮੁਲਾਕਾਤ ਮੇਰੇ ਨਾਲ ਹੋਈ ਫੋਨ 'ਤੇ, ਗੁਰਜੀਤ ਦੀ ਹੋਈ, ਗੁਰਜੀਤ ਦੀ ਭੈਣ ਧੀ ਸੀ, ਉਹਦੇ ਨਾਲ ਮੁਲਾਕਾਤ ਹੋਈ। ਹੁਣ ਖੈਰ ਨਾਲ ਰਾਬਤੇ ਜਿਹੜੇ ਬਹਾਲ ਨੇ। ਚਲੋ ਅਸੀਂ ਆਨੇ ਵੀ ਦੋ, ਜਿਵੇਂ ਤੁਸੀਂ ਮੁਸਲਮਾਨ ਨੂੰ, ਉਹ ਤੁਹਾਡੇ ਭਰਾ, ਉਹਦੇ ਬੱਚੇ ਕੋ ਭੈਣ ਦੇ ਉਹ ਸਿੱਖ ਨੇ, ਦੋ ਮਜ਼ਹਬ ਤੇ ਹੈ ਨੇ ਵੱਖੋ, ਲੇਕਿਨ ਖੂਨ ਇੱਕ ਹੈ। ਫਿਰ ਜਿਹੜਾ ਮਸ਼ੀਰਾ ਸੀ ਉਹ ਕੈਥਲ ਸ਼ਹਿਰ ਤਾਏ ਕੋ ਗਈ। ਅੱਛਾ ਜੀ। ਤਾਏ ਬੂਟਾ ਸਿੰਘ ਉਹਦਾ ਨਾਂ ਸੀ। ਇਹ ਮਜੀਦ ਦੇ ਪਿਓ ਦਾ ਤੇ ਚਾਚੇ ਦਾ, ਮਜੀਦ ਦੇ ਦਾਦੇ ਦਾ, ਤੇ ਉਹਦਾ ਜਿਹੜਾ ਭਰਾ ਸੀ ਰਛਪਾਲ ਸਿੰਘ, ਇਹਨਾਂ ਦਾ ਬੜਾ ਸਲੂਕ ਸੀ ਆਪੋ 'ਚ। ਸਾਡੇ ਵਾਲਦ ਦਾ ਤੇ ਸਾਡੇ ਉਹ ਤਾਏ ਦਾ ਬੜਾ ਸਲੂਕ ਸੀ। ਸਾਡੀ ਮਸ਼ੀਰਾ ਉਹ ਕੈਥਲ ਗਈ ਉਹਨਾਂ ਕੋਲ, ਉਹ ਮਹੀਨਾ ਰਹਿ ਕੇ ਆਈ। ਅੱਛਾ। ਉਹ ਜਦੋਂ ਗਈ ਹੈ ਤੇ ਸਾਡੇ ਤਾਏ ਦਾ ਪੁੱਤਰ ਅੱਗੋਂ ਲੈਣ ਆਇਆ। ਉਹ ਤਾਇਆ ਸਾਡਾ ਆਖਣ ਲੱਗਾ ਵੀ ਤੂੰ ਐਡੀ ਤੇ ਹੈ, ਤੂੰ ਕਿੱਦਾਂ ਪਛਾਣ ਲਏਗਾ ਉਹਨੂੰ? ਉਹਨੇ ਕਿਹਾ ਸਾਡਾ ਖੂਨ ਮਿਲੇਗਾ, ਅਸੀਂ ਪਛਾਣ ਲਾਂਗੇ। ਇਹ ਗਏ ਨੂੰ ਮੈਂ ਬੱਸੋਂ ਉਤਰੀਆਂ ਦੇ ਕੇ ਖਲੋਤਾ ਹੈ ਮੇਰੇ ਕੋਲ, ਆਖਾਂ ਵੀ ਬਾਜੀ ਤੁਸੀਂ ਲੜੋਂ ਆਏ ਹੋ? ਮੈਂ ਕਿਹਾ ਉਹ ਰਕਸ਼ੇ ਨੂੰ ਆਵਾਜ਼ ਮਾਰੀ ਉਹਨੇ, ਇਹ ਪਹਿਲਾਂ ਬਾਤ ਲੈ ਆਪ ਸਾਈਕਲ ਕੇ ਤੁਰ ਗਿਆ। ਉਹ ਮੈਂ ਉਹਨੂੰ ਪੁੱਛਦੀ ਹਾਂ, ਮੈਂ ਐਵੇਂ ਨਾਲ ਬਹਿ ਗਈ ਹਾਂ, ਮੈਂ ਪੁੱਛਿਆ ਵੀ ਤੂੰ ਕੌਣ ਹੈ? ਮੈਂ ਰਕਸ਼ਿਆ ਨੂੰ ਪੁੱਛਿਆ ਵੀ ਤੂੰ ਇਹਨੂੰ ਜਾਣਦਾ? ਉਹਨੇ ਆਖਿਆ ਜੀ ਸਰਦਾਰ ਬੂਟਾ ਸਿੰਘ ਦਾ ਪੁੱਤਰ ਹੈ। ਫਿਰ ਮੈਨੂੰ ਹੌਸਲਾ ਕੋਈ ਮੇਰੇ ਤਾਏ ਦਾ ਪੁੱਤਰ ਹੈ। ਤਾਇਆ ਸਾਡਾ ਘਰੋਂ ਬਾਹਰ ਨਿਕਲ ਗਿਆ, ਤੇ ਮੈਂ ਆਉਂਦੀ ਕਿਧਰ ਜੀ ਵੇਖਾਂ ਨਾ, ਉਹ ਫਿਰ ਵਾਹ ਕੋਈ 2 ਘੰਟੇ ਠਹਿਰ ਕੇ ਆਇਆ। ਫਿਰ ਗੱਲ ਲਾਇਆ, ਰੋਣ ਲੈ ਪਿਆ। ਚਲੋ ਮਹੀਨਾ ਰਹੀ ਫਿਰ ਉੱਥੇ। ਉਦੋਂ ਇਹਦਾ ਮਨਜੀਤ ਦੇ ਪਿਓ ਨੂੰ ਪਤਾ ਲੱਗਾ, ਇਹ ਅੰਮ੍ਰਿਤਸਰ ਗਿਆ ਨਾ, ਜਿੱਥੇ ਪਾਸਪੋਰਟ ਜਮ੍ਹਾਂ ਹੁੰਦੇ ਨੇ, ਉਹਨਾਂ ਸਾਡੀ ਭੈਣ ਦਾ ਪਾਸਪੋਰਟ ਜਮ੍ਹਾਂ ਕਰਵਾਉਣਾ ਸੀ। ਉਹਨੂੰ ਗੱਲ ਪੁੱਛੀ, ਇਹ ਬੀਬੀ ਦਾ ਕੋਈ ਗੱਲ ਪੁੱਛੀ, ਗੁੱਸਾ ਨਾ ਕਰੋ। ਉਹਨੇ ਕਿਹਾ ਜੀ ਪੁੱਛ, ਗੁੱਸੇ ਤੇ ਪੁੱਛੋ ਹੀ ਨਾ, ਇਹ ਨਹੀਂ ਉਹ ਪੁੱਛਣੀ ਪੈਂਦੀ, ਉਹਨੇ ਕੋਲ ਪੁੱਛੋ। ਉਹਨੇ ਆਖਿਆ ਤੁਹਾਡੀ ਜਿਹੜੀ ਆਵਾਜ਼ ਹੈ ਨਾ, ਸਾਡੇ ਇੱਥੇ ਐਸਪੀ ਤੁਹਾਡੀ ਆਵਾਜ਼ ਉਹਦੇ ਵਾਂਗੂ ਹੈ। ਉਹਨੇ ਆਖਿਆ ਵੀ ਕੀ ਨਾਂ ਉਹਦਾ? ਉਹਨੇ ਆਖਿਆ ਉਹਦਾ ਹਰਬਚਨ ਸਿੰਘ। ਉਹਨੇ ਆਖਿਆ ਮੇਰੇ ਤਾਏ ਦਾ ਪੁੱਤਰ ਹੈ। ਉਹਨਾਂ ਦੱਸਿਆ, ਉਹ ਤੋਂ ਸਿੱਧੀ ਫਿਰ ਚਲਾ ਗਿਆ ਉੱਥੇ ਕੈਥਲ। ਉਹਦੇ ਜਾਣ ਤੋਂ ਪਹਿਲਾਂ ਭੈਣ ਦੀ ਵਾਪਸ ਆ ਗਈ।
ਚਲੋ ਜੀ, ਰੱਬ ਨੇ ਚਾਹਿਆ ਇੰਟਰਨੈਟ ਦੀ ਰਾਹੀਂ ਤੁਹਾਡੇ ਰਾਬਤੇ ਹੋ ਗਏ। ਕੋਸ਼ਿਸ਼ ਕਰੀਦੀ ਆ ਇਹਨਾਂ ਵੀਡੀਓਜ਼ ਰਾਹੀਂ ਜਿਹੜੀਆਂ ਟੁੱਟੀਆਂ ਤੰਦਾਂ ਨੇ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕਰੀਦੀ ਆ। 77 ਵਰੇ ਪਹਿਲਾਂ ਟੁੱਟ ਗਈਆਂ ਸਨ। ਹਾਂਜੀ। ਸੋ ਅੱਜ ਦੀ ਇਹ ਵੀਡੀਓ, ਅੱਜ ਦੀ ਇਹ ਸਾਡੀ ਕਹਾਣੀ, ਇਹ ਸਟੋਰੀ ਉਹਨਾਂ ਲੋਕਾਂ ਵਾਸਤੇ, ਬਾਠਾਂ ਵਾਲਾ ਪਿੰਡ ਦੇ ਉਹਨਾਂ ਸਾਡੀ ਅੱਜ ਦੀ ਕਹਾਣੀ, ਅੱਜ ਦੀ ਸਟੋਰੀ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਬਾਠਾਂ ਵਾਲੇ ਤੋਂ ਉੱਠ ਕੇ ਗਏ ਨੇ। ਇਹਨਾਂ ਦੀ ਬਰਾਦਰੀ ਹੈ, ਇਹਨਾਂ ਦੇ ਫੈਮਿਲੀ ਹੈ, ਇਹਨਾਂ ਦੇ ਚਾਚੇ ਤਾਏ, ਉਹਨਾਂ ਵਾਸਤੇ। ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਡੀ ਇਹ ਕਹਾਣੀ ਸਟੋਰੀ ਪਸੰਦ ਹੋਏਗੀ। ਅਗਲੇ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਸਾਹਮਣੇ। ਉਦੋਂ ਤੱਕ ਲਈ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਮਿਲਾਂਗੇ ਫਿਰ, ਰੱਬ ਰੱਖੇ।